Xbox ਕ੍ਰੀਏਟਰ ਮਾਈਕਰੋਸਾਫਟ ਨੇ ਕਹਿੰਦੇ ਹੰਡਰਡਸ ਆਫ ਸਟਾਫ ਮੈਂਬਰਸ ਨੂੰ ਮਲਟੀਪਲ ਡਿਪਾਰਟਮੈਂਟਸ ਦੇ ਵਿੱਚ ਲੇ ਆਫ ਕੀਤਾ ਹੈਗਾ ਆ। ਬਿਜ਼ਨਸ ਇਨਸਾਈਡਰ ਨਿਊਜ਼ ਦੇ ਮੁਤਾਬਕ 1000 ਦੇ ਕਰੀਬ ਸਟਾਫ ਮੈਂਬਰਸ ਨੂੰ ਲੇ ਆਫ ਕੀਤਾ ਗਿਆ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ, ਜਿਹਦੇ ਵਿੱਚ Xbox ਵੀ ਹੈਗਾ, ਫਾਰਵਰਡ ਲੁਕਿੰਗ ਮਾਈਕਰੋਸਾਫਟ ਸਟ੍ਰੈਟਜਿਕ ਮਿਸ਼ਨ ਤੇ ਟੈਕਨੋਲੋਜੀ ਆਰਗੇਨਾਈਜੇਸ਼ਨ। ਇਹ ਉਹਨਾਂ ਦੇ ਜਿਹੜੇ ਇੱਕ ਚੀਫ ਟੈਕਨੋਲੋਜੀ ਆਫਿਸਰ ਆ, ਉਹਨਾਂ ਨੇ ਦੱਸਿਆ ਹੈਗਾ ਆ। ਕਹਿੰਦੇ ਵੀ ਸਾਨੂੰ ਇਹ ਬਿਜ਼ਨਸ ਡਿਸੀਜਨ ਲੈਣਾ ਪਿਆ, ਜਿਸ ਤਰ੍ਹਾਂ ਲੱਗ ਰਿਹਾ ਇਕੋਨਮੀ ਨੂੰ ਲੈ ਕੇ ਬਹੁਤ ਸਲੋ ਹੋਣ ਜਾ ਰਹੀ ਆ। ਸੋ ਬਾਕੀ ਦੀਆਂ ਕੰਪਨੀਆਂ ਵੀ ਇੱਦਾਂ ਵਰਕਆਊਟ ਕਰ ਰਹੀਆਂ ਆ ਤੇ ਮਾਈਕਰੋਸਾਫਟ ਨੇ ਜੁਲਾਈ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਉਹ 1% ਦੇ ਕਰੀਬ ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਕਰੰਟਲੀ 1,80,000 ਦੇ ਕਰੀਬ ਇੰਪਲਾਈਜ਼ ਮਾਈਕਰੋਸਾਫਟ ਦੇ ਹੈਗੇ ਆ। ਇਸੇ ਦੇ ਨਾਲ ਇੰਟਲ ਜਿਨ੍ਹਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਉਹ ਮਿਲਨੇ ਆ ਤੇ ਉਹਨੂੰ ਵੀ ਖਬਰ ਆ ਗਈ ਆ ਵੀ ਉਹ ਵੀ ਲੇ ਆਫਸ ਕਰਨ ਜਾ ਰਹੇ ਆ। 52 ਬਿਲੀਅਨ ਡਾਲਰ ਦਾ ਜਿਹੜਾ ਚਿਪ ਸਟਿਮੂਲਸ ਬਿੱਲ ਰੀਸੈਂਟਲੀ ਇਸ ਸਾਲ ਦੇ ਵਿੱਚ ਪਾਸ ਹੋਇਆ ਸੀ ਵੀ ਅਮਰੀਕਾ ਦੇ ਵਿੱਚ ਅਸੀਂ ਚਿਪ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਨੀਆਂ ਆ। ਉਸੇ ਹੀ ਗਰੁੱਪ ਦੇ ਵਿੱਚੋਂ ਸੈਮੀਕੰਡਕਟਰ ਕੰਪਨੀਜ਼ ਦੇ ਵਿੱਚੋਂ ਇੰਟਲ ਕਾਰਪ ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਲੌਬੀ ਵੀ ਕੀਤੀ ਸੀਗੀ, ਉਹ ਹੁਣ ਲੇ ਆਫ ਕਰਨ ਜਾ ਰਹੇ ਆ। ਕੁਛ ਡਿਵੀਜ਼ਨਸ ਦੇ ਵਿੱਚ ਜਿਨ੍ਹਾਂ 'ਚ ਸੇਲਸ ਤੇ ਮਾਰਕੀਟਿੰਗ ਆਉਂਦੀ ਆ, ਉਹਨਾਂ ਦੇ ਵਿੱਚ ਕਹਿੰਦੇ ਵੀ ਕਈ ਡਿਵੀਜ਼ਨ ਦੇ ਵਿੱਚ 20% ਤੱਕ ਲੇ ਆਫ ਵੀ ਹੋ ਸਕਦਾ ਹੈ। ਸੋ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਲੇ ਆਫ ਦਾ ਜਿਹੜਾ ਸਿਲਸਿਲਾ ਚੱਲਣਾ ਆ, ਹੌਲੀ ਹੌਲੀ ਉਸ ਪਾਸੇ ਵੱਲ ਨੂੰ ਵੱਧ ਤਾਂ ਰਹੇ ਆ। ਕਈਆਂ ਨੇ ਕਹਿਣਾ ਐਵੇਂ ਡਰਾਉਂਦੇ ਰਹਿੰਦੇ, ਚੰਗੀਆਂ ਖਬਰਾਂ ਦਿਆ ਕਰੋ, ਇਹ ਉਹ ਹੈ। ਭਾਈ ਅਸਲੀਅਤ ਆ, ਇਹਨਾਂ ਵਿੱਚ ਕਈ ਆਪਣੇ ਬੰਦੇ ਵੀ ਹੋਣੇ ਆ ਜਿਨ੍ਹਾਂ ਦੇ ਉੱਤੇ ਸਿੱਧਾ ਇੰਪੈਕਟ ਜਿਹੜਾ ਹੋਣਾ ਆ। ਤੇ ਜੇ ਤੁਹਾਨੂੰ ਪਤਾ ਹੋਊਗਾ ਤੇ ਤੁਸੀਂ ਐਟਲੀਸਟ ਤਿਆਰ ਤਾਂ ਰਹੋਗੇ ਵੀ ਇੱਥੇ ਜਿਹੜਾ ਉਹ ਕੀ ਜਿਹੜਾ ਉਹ ਚੱਲੂਗਾ। 50% ਸ਼ੇਅਰ ਦੀ ਵੈਲਿਊ ਇੰਟਲ ਦੀ ਪਿਛਲੇ ਕੁਝ ਸਾਲਾਂ ਦੇ ਵਿੱਚ ਘਟ ਚੁੱਕੀ ਆ। ਦੂਜੇ ਕੁਆਟਰ ਦੇ ਵਿੱਚ ਇੰਟਲ ਨੂੰ 450 ਮਿਲੀਅਨ ਡਾਲਰ ਦਾ ਕੁੱਲ ਘਾਟਾ ਜਿਹੜਾ ਆ ਉਹ ਸਹਿਣਾ ਜਿਹੜਾ ਉਹ ਪਿਆ ਸੀਗਾ। ਪਿਛਲੇ ਸਾਲ ਇਹੀ ਮੁਨਾਫਾ ਸੀਗਾ 5 ਬਿਲੀਅਨ ਡਾਲਰ ਦਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਜਿਹੜਾ ਆ ਇਹਨਾਂ ਦੀ ਗੱਲ ਪਹੁੰਚ ਰਹੀ ਆ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਲੇ ਆਫਸ ਦੇ ਵੱਲ ਨੂੰ ਇਸ਼ਾਰਾ ਜਿਹੜਾ ਆ ਉਹ ਕੀਤਾ ਹੈਗਾ। ਕੈਲੀਫੋਰਨੀਆ ਬੇਸਡ ਇੰਟਲ ਦੀ ਜਿਹੜੀ ਇਹ ਕੰਪਨੀ ਹੈਗੀ ਆ ਤੇ ਕੁੱਲ ਇਹਨਾਂ ਦੇ 1 ਲੱਖ ਤੋਂ ਵੱਧ ਇੰਪਲਾਈ ਹੈਗੇ ਨੇ ਐਜ਼ ਆਫ ਜੁਲਾਈ। ਪਰ ਇਹ ਆંકੜਾ ਜਿਹੜਾ ਆ ਇੰਪਲਾਈਜ਼ ਦਾ ਉਹ ਥੱਲੇ ਨੂੰ ਜਿਹੜਾ ਉਹ ਆ ਸਕਦਾ ਆ ਤੇ ਕਈ ਡਿਵੀਜ਼ਨਸ ਦੇ ਵਿੱਚ 20% ਤੱਕ ਦਾ ਘੱਟ ਜਿਹੜਾ ਉਹ ਲੱਗ ਸਕਦਾ ਹੈ। ਲੇ ਆਫਸ ਜਿਹੜੇ ਉਹ ਆ ਰਹੇ ਆ। ਸੋ ਲੇ ਆਫਸ ਆਰ ਕਮਿੰਗ, ਜਿੱਦਾਂ ਕਹਿੰਦੇ ਆ ਵਿੰਟਰ ਇਜ਼ ਕਮਿੰਗ। ਸੋ ਇਹ ਚੀਜ਼ ਆ। ਇੱਕ ਜੇ ਕਿਸੇ ਨੂੰ ਕੋਈ ਲੱਗਦਾ ਹੈ ਵੀ ਅਸੀਂ ਐਵੇਂ ਕਰਦੇ ਹਾਂ, ਇੱਕ ਦਾ layoff.com ਕਰਕੇ ਵੈਬਸਾਈਟ ਆ, ਇਹ ਬੋਰਡ ਆ, ਉਹਦੇ ਵਿੱਚ ਉੱਥੇ ਦੱਸ ਰਹੇ ਆ ਵੀ ਕਿਹੜੀਆਂ ਕਿਹੜੀਆਂ ਕੰਪਨੀਜ਼ ਦੇ ਵਿੱਚ ਇਸ ਟਾਈਮ ਲੇ ਆਫਸ ਚੱਲ ਰਹੇ ਨੇ। ਜਿੱਥੇ ਜਿੱਥੇ ਚਰਚਾਵਾਂ ਜਿਹੜੀਆਂ ਇਸ ਟਾਈਮ ਤੇਜ਼ ਨੇ। ਹਰ ਫੀਲਡ 'ਚ ਆ ਰਾਜਕਰਮਵੀਰ ਸਿੰਘ ਜੀ। ਮੈਂ ਸੋਚਦਾ ਸੀ ਸ਼ਾਇਦ IT 'ਚ ਜਾਂ ਹੋਰ। ਕੱਲ ਇੱਥੇ ਸੈਨੋਜ਼ੇ 'ਚ ਮੈਡੀਕਲ ਹਸਪੀਟਲਸ ਦੇ ਰਿਲੇਟਡ ਇੱਕ ਕੰਪਨੀ ਆ, ਉਹਨਾਂ ਨੇ 200 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ, ਜਿਹਦੇ ਸੋ ਵਿੱਚ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਥੀਸ ਆਰ ਆਲ ਹਾਈ ਪੇਇੰਗ ਜੌਬਸ, ਇਹ ਜੀ ਜਿੰਨੀਆਂ ਵੀ ਆ। ਸੋ ਇਹ ਵਾਈਟ ਕਾਲਰ ਦਾ ਰਿਸੈਸ਼ਨ ਇਸ ਵਾਰ ਮੈਨੂੰ ਲੱਗਦਾ ਜ਼ਿਆਦਾ ਤਕੜਾ ਜਿਹੜਾ ਉਹ ਆ ਰਿਹਾ ਹੈਗਾ। ਹਾਇਰਿੰਗ ਬਹੁਤ ਹੋਈ ਪਿਛਲੇ 2-3 ਸਾਲਾਂ ਦੇ ਵਿੱਚ, ਅੰਨ੍ਹੇਵਾਹ ਹਾਇਰਿੰਗ ਜਿਹੜੀ ਉਹ ਚੱਲਦੀ ਰਹੀ ਆ ਤੇ ਹੁਣ ਹੌਲੀ ਹੌਲੀ ਜਿਹੜੀ ਆ ਉਸ ਦੇ ਉੱਤੇ ਕਾਟ ਚਾਟ ਜਿਹੜੀ ਉਹ ਲੱਗਣੀ ਸ਼ੁਰੂ ਹੋ ਗਈ ਆ। ਸੋ ਕਿਸੇ ਵੀ ਕੰਪਨੀ ਦੇ ਉੱਤੇ ਜਿਹੜੀ ਉਹ ਨਜ਼ਰ ਮਾਰ ਲਓ, ਜਿੱਥੇ ਜਿੱਥੇ ਭਾਈ ਕੰਮ ਕਰ ਰਹੇ ਆ, ਐ ਪੂਰਾ ਮਨ ਲਾ ਕੇ ਜਿਹੜਾ ਉਹ ਕੰਮ ਕਰੋ। ਹੁਣ ਇਹਨਾਂ ਨੂੰ ਪਰਫਾਰਮੈਂਸ ਬੇਸਡ ਲੇ ਆਫ ਇਹਨਾਂ ਨੇ ਕਰਨੇ ਆ ਜਾਂ ਬਜਟ ਕੱਟਸ ਦੇ ਨਾਲ ਸੰਬੰਧਿਤ ਲੇ ਆਫ ਜਿਹੜੇ ਉਹ ਕਰਨੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਜੀ ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਇੱਥੋਂ ਤੱਕ ਕਿ ਐਂਟਰਟੇਨਮੈਂਟ ਕੰਪਨੀਆਂ ਵੀ ਇਸ ਚੀਜ਼ ਤੋਂ ਬਚੀਆਂ ਨਹੀਂ ਆ। ਜਿਹੜੀ WWE ਆ, ਉੱਥੇ ਵੀ ਲੇ ਆਫਸ ਜਿਹੜੀਆਂ ਆ ਉਹ ਹੋ ਗਈਆਂ ਸੀਗੀਆਂ, ਜਿਹਨੂੰ ਲੋਕ ਰੈਸਲਿੰਗ ਵਗੈਰਾ ਜਿਹੜੀ ਉਹ ਬੜੀ ਦੇਖਦੇ ਸੀਗੇ। ਜੀ ਬਿਲਕੁਲ। ਕਹਿੰਦੇ ਨੈਕਸਟ ਸਪਰਿੰਗ ਇਕੋਨਮੀ ਜਿਹੜੀ ਆ, CNN ਨੇ ਅੱਜ ਰਿਪੋਰਟ ਇੱਕ ਪੇਸ਼ ਕੀਤੀ ਆ ਵੀ 1990 ਸਟਾਈਲਡ ਮਾਈਲਡ ਰਿਸੈਸ਼ਨ ਦੇ ਵਿੱਚ ਚਲੀ ਜਾਊਗੀ। ਹਾਲਾਂਕਿ CNN ਕਦੇ ਵੀ ਨਹੀਂ ਉਹਨਾਂ ਨੇ ਕਿਹਾ ਵੀ ਰਿਸੈਸ਼ਨ ਆਊਗਾ। ਸੋ ਇਹ ਸਾਰਾ ਕੁਝ ਇਨਫਲੇਸ਼ਨ ਨੂੰ ਲੈ ਕੇ ਬਹੁਤ ਆ, ਕਿਉਂਕਿ 44% ਲੋਕ ਇਹ ਘਬਰਾ ਰਹੇ ਆ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਹੋਇਆ ਹੈ। ਸੋ ਕੰਜ਼ਿਊਮਰ ਦੇ ਉੱਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ ਤੇ ਜੇ ਉਹ ਖਰਚਣੇ ਆਪਣੇ ਪੈਸੇ ਘਟਾ ਦੇਣਗੇ ਤੇ ਇਹਦਾ
ਇੱਕ ਵੱਡੀ ਪ੍ਰੋਬਲਮ ਆ ਸਕਦੀ ਆ। ਸੋ ਬਾਕੀ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਮੂਹਰਲੇ ਵੀਕ ਉਹਦੇ 'ਚ ਪਤਾ ਲੱਗਣਾ ਹੈ। ਉਹਦੇ 'ਚ ਵੀ ਆਪਾਂ ਕੱਲ੍ਹ ਰਿਪੋਰਟ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਆ ਉਹ ਅਸਰ ਕਰ ਰਿਹਾ ਹੈਗਾ। ਇਨਫਲੇਸ਼ਨ ਵੋਟਰਸ ਦੇ ਉੱਤੇ ਬਹੁਤ ਵੱਡਾ ਅਸਰ ਕਰ ਰਿਹਾ। ਕਹਿੰਦੇ ਵੀ ਬੈਂਕ ਆਫ ਅਮਰੀਕਾ ਨੇ ਵਾਰਨਿੰਗ ਦਿੱਤੀ ਸੀ 1,75,000 ਜੌਬ ਹਰ ਮਹੀਨੇ ਲੂਜ਼ ਹੋਊਗੀ ਪਹਿਲੇ ਕੁਆਰਟਰ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ। ਵਾਈਟ ਹਾਊਸ ਆਫੀਸ਼ੀਅਲਸ ਨੇ ਹੁਣ ਥੋੜ੍ਹੀ ਜਿਹੀ ਆਪਣੀ ਟੋਨ ਚੇਂਜ ਕਰਤੀ। ਪਹਿਲਾਂ ਤਾਂ ਉਹ ਕਹਿੰਦੇ ਸੀ ਨਹੀਂ ਕੋਈ ਰਿਸੈਸ਼ਨ ਵਗੈਰਾ ਕੁਛ ਨਹੀਂ ਏਦਾਂ ਦੀ ਗੱਲ ਹੋਣੀ ਹੈਗੀ, ਅਸੀਂ ਕੰਟਰੋਲ 'ਚ ਕਰ ਲੈਣਾ ਆ ਇੰਟਰਸਟ ਰੇਟ ਵਧਾ ਕੇ। ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ CNN ਦੇ ਜੇਕ ਟੈਪਰ ਨੂੰ ਪਿਛਲੇ ਹਫ਼ਤੇ ਦੱਸਿਆ ਵੀ ਸਲਾਈਟ ਰਿਸੈਸ਼ਨ ਇਜ਼ ਪੋਸੀਬਲ ਦੋ ਵੀ ਉਹ ਐਂਟੀਸਪੇਟ ਨਹੀਂ ਕਰਦੇ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜਸ ਨੇ ਵੀ ਇਹ ਕਿਹਾ ਵੀ ਪੋਸੀਬਲ ਤੇ ਇਨਐਵਿਟੇਬਲ ਨਹੀਂ ਹੈਗਾ ਆ। ਸੋ ਰਿਸਕ ਇਨਕਰੀਜ਼ ਹੋ ਗਿਆ ਆ ਤੇ ਕਹਿੰਦੇ ਵੀ ਕੋਈ ਵੀ ਨਹੀਂ, ਨੋ ਵਨ ਨਾਟ ਈਵਨ ਦਾ ਫੈਡ ਨੋਜ਼ ਕਿੱਦਾਂ ਜਿਹੜਾ ਆ ਇਸ ਨੂੰ ਪਲੇ ਆਊਟ ਕਰਨਾ ਹੈਗਾ ਆ। 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਜਿਹੜੀ ਆ 2 ਸਾਲਾਂ ਬਾਅਦ ਜਦੋਂ ਪੈਂਡੇਮਿਕ ਆਇਆ, ਪਹਿਲਾਂ ਆਪਾਂ ਨੂੰ ਪਤਾ ਹੀ ਉਸ ਟਾਈਮ ਤੇ ਕੀ ਹੋਇਆ ਸੀ। ਹੁਣ 2 ਸਾਲ ਹੋਏ ਹੈਗੇ ਆ ਤੇ ਪੈਂਡੇਮਿਕ ਆਲਮੋਸਟ ਖਤਮ ਆ। ਯੂਰਪ ਦੇ ਵਿੱਚ ਵਾਰ ਲੱਗੀ ਹੋਈ ਹੈਗੀ ਆ। ਸੋ ਕਹਿੰਦੇ ਕੋਈ ਪਲੇਬੁੱਕ ਨਹੀਂ ਹੈ ਇਹਦੇ ਲਈ। ਹੁਣ ਪਤਾ ਨਹੀਂ ਬਣੂਗਾ ਕੀ। ਵੱਡੇ ਜਿਹੜੇ ਮਾਹਿਰ ਆ ਉਹਨਾਂ ਨੂੰ ਵੀ ਨਹੀਂ ਪਤਾ। ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਰੀਅਲ ਸਟੇਟ ਵਾਲੇ ਬੋਰਡਸ ਇਕਨੋਮੀ ਵਾਲੇ ਕਹਿ ਰਹੇ ਸੀ ਵੀ ਰੀਅਲ ਸਟੇਟ ਨੂੰ ਕੋਈ ਫਰਕ ਨਹੀਂ ਪੈਣਾ, ਕੁਛ ਨਹੀਂ ਹੋਣਾ, ਇਹ ਐਵੇਂ ਹੀ ਆ, ਥੋੜਾ ਬਹੁਤਾ ਕਿਤੇ ਪਊਗਾ। ਪਰ ਹੁਣ ਆਪਾਂ ਦੇਖਿਆ ਵੀ ਕਿੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈ। ਜੀ ਜੀ ਬਿਲਕੁਲ। ਸੋ ਥਿੰਗਸ ਆਰ ਚੇਂਜਿੰਗ ਫਾਸਟ। ਤੇਜ਼ੀ ਦੇ ਨਾਲ ਚੀਜ਼ਾਂ ਜਿਹੜੀਆਂ ਤਬਦੀਲ ਇਕਨੋਮੀ ਨੂੰ ਲੈ ਕੇ ਜਿਹੜੀਆਂ ਉਹ ਹੋ ਜਾਂਦੀਆਂ ਆ। ਮਾਹਰਾਂ ਨੇ ਕੁਛ ਕਹਿਣਾ ਆ। ਹੁਣ ਤੁਸੀਂ ਆਪ ਸਾਰੇ ਜਾਣੇ ਦੇਖਦੇ ਆ, ਸਮਾਨ ਉਹੀ ਲਈ ਜਾਓ, ਸੇਮ ਚੀਜ਼ ਤੁਸੀਂ ਘਰ ਦੇ ਲਈ ਸਮਾਨ ਲੈਂਦੇ ਆ ਤੇ ਉਹ ਕਿੱਥੇ ਤੱਕ ਉਹਦੀ ਕੀਮਤ ਜਿਹੜੀ ਇਸ ਟਾਈਮ ਪਹੁੰਚ ਚੁੱਕੀ ਆ। ਬੰਦਿਆਂ ਦੇ ਬਜਟ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਹਿੱਲ ਚੁੱਕੇ ਨੇ, ਸਰਵਾਈਵ ਨਹੀਂ ਹੋ ਰਹੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 20% ਤੱਕ 8% ਤਾਂ ਕਹਿੰਦੇ ਹੀ ਆ ਇਨਫਲੇਸ਼ਨ, 8-9% ਕਈਆਂ ਥਾਵਾਂ ਦੇ ਵਿੱਚ ਜ਼ਿਆਦਾ ਹੈ। ਕਈ ਚੀਜ਼ਾਂ 'ਚ ਓਨੀਆਂ ਕਿਸੇ ਦੀਆਂ ਤਨਖਾਹਾਂ ਥੋੜ੍ਹੀ ਵਧੀਆਂ ਪਿਛਲੇ ਸਾਲ ਦੇ ਮੁਕਾਬਲੇ ਜਿੰਨੀ ਇਸ ਟਾਈਮ ਉਹ ਚੀਜ਼ਾਂ ਹੈਗੀਆਂ। ਸੋ ਇਹ ਬਹੁਤ ਇਸ ਟਾਈਮ ਮੁਸ਼ਕਿਲ ਦਾ ਸਮਾਂ ਜਿਹੜਾ ਇਸ ਟਾਈਮ ਚੱਲ ਰਿਹਾ ਆ। ਦੇਖੋ ਕੀ ਆ ਹੁਣ ਇਕਨੋਮੀ ਦਾ ਹਾਲ ਮਾੜਾ ਕਿੱਥੋਂ ਆ। ਇੱਕ ਹੋਰ ਜਿਹੜਾ ਇੱਕ ਕੱਲ ਘਟਨਾ ਵਾਪਰੀ ਉਸ ਤੋਂ ਪਤਾ ਲੱਗਦਾ ਆ। US ਨੇ ਚਾਈਨਾ ਨੇ ਅਣਮਿੱਥੇ ਸਮੇਂ ਦੇ ਲਈ ਆਪਣੇ GDP ਤੇ ਹੋਰ ਜਿਹੜੇ ਇਕਨੋਮਿਕ ਸਟੈਟਸ ਆ ਉਹ ਦੱਸਣ ਤੇ ਰੋਕ ਲਾ ਦਿੱਤੀ ਆ। ਕਹਿੰਦੇ ਅਸੀਂ ਦੱਸਣਾ ਹੀ ਨਹੀਂ। ਸੋ ਇੱਥੋਂ ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਉਹ ਲਾ ਲਓ। ਜਦੋਂ ਕੋਈ ਐਡੀ ਜਿਹੜੀ ਸਰਕਾਰ ਜਿਹੜੀ ਅੱਗੇ ਪੱਟ ਤੇ ਥਾਪੀਆਂ ਮਾਰ ਕੇ ਕਹਿੰਦੀ ਹੋਵੇ ਵੀ ਅਸੀਂ ਦੂਜੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਆ, ਅਸੀਂ ਅਮਰੀਕਾ ਨੂੰ ਜਿਹੜਾ ਅਸੀਂ ਕ੍ਰਾਸ ਜਿਹੜਾ ਉਹ ਕਰ ਦੇਣਾ ਹੈ ਬੜੀ ਜਲਦੀ, ਇੱਦਾਂ ਕਰ ਦੇਣਾ, ਉਹ ਕਰ ਦੇਣਾ। ਜਦੋਂ ਉਹਨਾਂ ਨੇ ਇਹ ਫੈਸਲਾ ਲੈ ਲਿਆ ਹੋਵੇ ਵੀ ਅਸੀਂ ਭਾਈ GDP ਦੇ ਆંકੜੇ ਤੇ ਇਕਨੋਮਿਕ ਸਟੈਟਸ ਦੱਸਣੇ ਹੀ ਨਹੀਂ ਕਿਸੇ ਨੂੰ, ਨਾ ਆਪਣੇ ਲੋਕਾਂ ਦੇ ਨਾਲ ਤੇ ਨਾ ਬਾਹਰਲੇ ਮੁਲਕਾਂ ਦੇ ਨਾਲ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਕੀ ਬਣਨਾ ਆ। ਦੂਜਾ ਜਿਹੜਾ ਉਹਨਾਂ ਦਾ ਜਿਹੜਾ ਨੈਸ਼ਨਲ ਕਾਂਗਰਸ ਆਫ ਕਮਿਊਨਿਸਟ ਪਾਰਟੀ ਜਿਹੜੀ ਆ ਉਹ ਉੱਥੇ ਹੋਈ ਸੀ। ਜਿਹੜਾ ਜੀ ਜਿੰਗਪਿੰਗ ਹੈਗੇ ਆ ਉਹ ਮੇਨ ਲੀਡਰ ਆ। ਉਹਨਾਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਚਾਈਨਾਜ਼ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਆ, ਉਹਨਾਂ ਨੇ ਇਹ ਐਲਾਨ ਜਿਹੜਾ ਆ ਉਹ ਕਰ ਦਿੱਤਾ ਆ ਵੀ ਭਾਈ ਅਸੀਂ ਨਹੀਂ ਜਿਹੜੇ ਹੁਣ ਤੁਹਾਨੂੰ ਆંકੜੇ ਜਿਹੜੇ ਉਹ ਦੱਸਣੇ। ਜ਼ੀਰੋ ਕੋਵਿਡ ਦੇ ਉੱਤੇ ਕਹਿੰਦੇ ਵੀ ਅਸੀਂ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰੀ ਜਾਣਾ ਹੈਗਾ ਆ। ਸੋ ਉੱਦਾਂ ਕਹਿੰਦੇ ਵੀ ਕਈ ਇਕੋਨੋਮਿਸਟ ਇਹ ਕਿਆਸ ਰਹੀਆਂ ਅੰਦਾਜ਼ੇ ਲਾ ਰਹੇ ਸੀਗੇ ਵੀ ਚਾਈਨਾ ਨੇ ਅਨਾਉਂਸ ਕਰਨਾ ਆ ਵੀ ਇਹਨਾਂ ਦੀ ਇਕੋਨਮੀ ਗਰੋ ਹੋਈ ਆ ਪਰ ਥੋੜ੍ਹੀ ਹੋਈ ਆ। ਮੇਬੀ 3% ਜਿਹੜੇ ਥਰਡ ਕੁਆਰਟਰ ਦੇ ਵਿੱਚ ਜਿਹੜੀ ਉਹ ਹੋਈ ਹੋਊਗੀ ਪਿਛਲੇ ਸਾਲ ਦੇ ਮੁਕਾਬਲੇ। ਪਰ ਕਹਿੰਦੇ ਵੀ ਭਾਈ ਹੁਣ ਅਸੀਂ ਅਣਮਿੱਥੇ ਸਮੇਂ ਲਈ ਤੁਹਾਨੂੰ ਆંકੜਾ ਹੀ ਜਿਹੜਾ ਉਹ ਕੋਈ ਨਹੀਂ ਜਿਹੜਾ ਉਹ ਦੱਸਣਾ। ਸੋ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਇਕੋਨਮੀ ਇਸ ਟਾਈਮ ਕਿਸ ਪਾਸੇ ਵੱਲ ਨੂੰ ਆ। ਨਵੀਂ ਬਣੀ ਪ੍ਰਧਾਨ ਮੰਤਰੀ, ਇਹ ਵੀ ਇੱਕ ਇੰਡੀਕੇਟਰ ਹੀ ਹੈ ਇਕੋਨਮੀ ਦਾ। ਨਵੀਂ ਬਣੀ ਪ੍ਰਧਾਨ ਮੰਤਰੀ ਨੇ ਆਲਰੇਡੀ ਇੱਕ ਫਾਈਨੈਂਸ ਮਿਨਿਸਟਰ ਜਿਹੜਾ ਉਹ ਲਾਤਾ, ਲਿਜ਼ ਟਰੱਸ ਨੇ। ਨਵੇਂ ਆ ਗਏ ਆ ਹੁਣ ਉਹ ਹੰਟ ਹੁਣੀ ਕਹਿੰਦੇ ਆ ਵੀ ਅਸੀਂ ਜਿਹੜੇ ਟੈਕਸ ਕੱਟਸ ਅਨਾਊਂਸ ਕੀਤੇ ਸੀਗੇ ਉਹ ਅਸੀਂ ਹੁਣ ਵਾਪਸ ਲੈ ਰਹੇ ਆ ਵੀ ਉਹ ਟੈਕਸ ਕੱਟਸ ਜਿਹੜੇ ਉਹ ਨਹੀਂ ਕਰਨੇ। ਸੋ ਸਰਵਾਈਵੇਬਲ ਨਹੀਂ ਬਣ ਰਹੀ ਇਸ ਟਾਈਮ ਜਿਹੜੀ ਇਕੋਨਮੀ। ਸੋ ਗਲੋਬਲ ਇਕੋਨਮੀ ਦੇ ਵਿੱਚ ਪੂਰੀ ਉਥਲ ਪੁਥਲ ਇਸ ਟਾਈਮ ਮਚੀ ਪਈ ਹੈਗੀ ਆ।